ਅਗਲੀ ਜਿਹੜੀ ਖਬਰ ਜਿਹੜੀ ਆ ਰਹੀ ਹੈ ਹਰਜੋਤ ਸਿੰਘ ਜੀ ਫਲੋਰੀਡਾ ਤੋਂ ਇੱਕ 10 ਫੁੱਟ ਦੇ ਮਗਰਮੱਛ ਐਲੀਗੇਟਰ ਨੇ 85 ਸਾਲਾਂ ਦੀ ਇੱਕ ਔਰਤ ਆ ਉਸ ਨੂੰ ਮਾਰ ਦਿੱਤਾ। ਕਿਲ ਜਿਹੜਾ ਆ ਉਹ ਕਰ ਦਿੱਤਾ ਆ। ਫਲੋਰੀਡਾ ਦੇ ਵਾਈਲਡ ਲਾਈਫ ਅਫੀਸ਼ੀਅਲਸ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਇਹ ਔਰਤ ਆਪਣੇ ਕੁੱਤੇ ਨੂੰ ਟਹਿਲਾ ਰਹੀ ਸੀ, ਵਾਕ ਕਰ ਰਹੀ ਸੀਗੀ ਸਪੈਨਿਸ਼ ਲੇਕ ਫੇਅਰਵੇਜ਼ ਇੱਕ ਰਿਟਾਇਰਮੈਂਟ ਕਮਿਊਨਿਟੀ ਆ ਉੱਥੇ, ਜਦ ਇਸ ਐਲੀਗੇਟਰ ਦੇ ਦੁਆਰਾ ਉਸ ਉੱਤੇ ਹਮਲਾ ਕੀਤਾ ਗਿਆ ਦੱਸਿਆ ਜਾਂਦਾ ਆ। ਤੇ ਕਹਿੰਦੇ ਵੀ ਉਸ ਨੇ ਬੀਬੀ ਨੂੰ ਨਾਲ ਹੀ ਫੜ ਕੇ ਪਾਣੀ ਦੇ ਵਿੱਚ ਜਿਹੜਾ ਉਹ ਲੈ ਗਿਆ ਆ। ਤੇ ਹੁਣ ਕਹਿੰਦੇ ਵੀ ਇਸ ਐਲੀਗੇਟਰ ਨੂੰ ਟਰੈਪ ਕਰਕੇ ਕੈਪਚਰ ਕਰ ਲਿਆ ਗਿਆ ਆ। ਉਸ ਤੋਂ ਬਾਅਦ ਦੇ ਵਿੱਚ ਉਹਦਾ ਕੀ ਬਣੂਗਾ ਇਹ ਅਜੇ ਪਤਾ ਨਹੀਂ ਆ। ਔਰ ਜਿਹੜੇ ਵਾਈਲਡ ਲਾਈਫ ਵਾਲੇ ਅਧਿਕਾਰੀ ਆ ਉਹ ਉਸ ਨੂੰ ਲੈ ਗਏ ਆ। ਫਲੋਰੀਡਾ ਦੇ ਨੇਬਰਹੁਡਸ ਦੇ ਵਿੱਚ ਉੱਥੇ ਉਹਨਾਂ ਦੇ ਸ਼ੈਪਰਡ ਪੌਂਡਸ ਜਾਂ ਤਲਾਅ ਜਿਹੜੇ ਹੁੰਦੇ ਆ ਉਹਨਾਂ ਵਿੱਚ ਗੇਟਰਸ ਦਾ ਘੁੰਮਣਾ ਆਮ ਕਾਮਨ ਜੀ ਗੱਲ ਜਿਹੜੀ ਉਹ ਮੰਨੀ ਜਾਂਦੀ ਆ। ਯੂਜਲੀ ਇਹੀ ਦੱਸਿਆ ਜਾਂਦਾ ਵੀ ਲੋਕਾਂ ਦੇ ਪ੍ਰਤੀ ਇਹ ਹਾਨੀਕਾਰਕ ਨਹੀਂ ਹੁੰਦੇ, ਉਹਨਾਂ ਉੱਤੇ ਹਮਲੇ ਨਹੀਂ ਕਰਦੇ। ਤੇ ਪਰ ਇਹ ਇੱਕ ਅਚਨਚੇਤੇ ਹੋਏ ਹਮਲੇ ਦੇ ਵਿੱਚ 85 ਸਾਲਾਂ ਦੀ ਜਿਹੜੀ ਬਜ਼ੁਰਗ ਆ ਉਸ ਦੀ ਮੌਤ ਹੋ ਗਈ ਆ। ਫ੍ਰਿਜ਼ਨੋ ਤੋਂ ਖਬਰ ਆ ਰਹੀ ਆ ਵੀ ਫ੍ਰਿਜ਼ਨੋ ਦੇ ਵਿੱਚ ਇੱਕ ਹੁੱਕਾ ਲੌਂਜ ਜੋ ਆ ਉੱਥੇ ਸ਼ੂਟਿੰਗ ਹੋਈ ਆ, ਜਿਹਦੇ ਨਾਲ 2 ਜਣਿਆਂ ਦੀ ਮੌਤ ਹੋ ਗਈ ਹੈਗੀ ਆ। ਕੱਲ ਰਾਤੀ 10:45 ਤੇ ਜੋ ਇਹ ਸਟੋਰ ਸੀ ਮਿਲਬਰਨ ਤੇ ਹਰੰਡਨ ਐਵਨਿਊ ਤੇ ਉੱਥੇ ਗੋਲੀਆਂ ਚੱਲੀਆਂ ਤੇ ਜਿਹਦੇ ਨਾਲ 2 ਜਾਣੇ ਮਾਰੇ ਗਏ। ਫੀਲਿਕਸ ਹੌਕਨਸ 41 ਸਾਲਾਂ ਦਾ ਆ, ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਆ। ਅਕੀਲੀ ਬੋਫਿਟ 32 ਸਾਲਾਂ ਦਾ, ਇਹ ਵੀ ਗਨ ਸ਼ਾਟਸ ਦਾ ਸ਼ਿਕਾਰ ਹੋਇਆ ਹੈਗਾ। ਨਿਊ ਆਰਲੀਨਸ ਦੇ ਵਿੱਚ ਆਪਾਂ ਦੱਸਿਆ ਸੀ ਉੱਥੇ ਜਿਹੜੀ ਬੈਚਸ ਪਰੇਡ ਆ ਉੱਥੇ ਕਿਸੇ ਨੇ ਕੱਲ ਗੋਲੀਆਂ ਜਿਹੜੀਆਂ ਚਲਾ ਦਿੱਤੀਆਂ ਸੀ। ਇੱਕ ਟੀਨੇਜਰ ਦੀ ਇਸ ਦੇ ਵਿੱਚ ਮੌਤ ਹੋਈ ਸੀ, 4 ਜਣੇ ਜ਼ਖਮੀ ਹੋਏ ਸੀ। ਨਿਊ ਆਰਲੀਨ ਪੁਲਿਸ ਡਿਪਾਰਟਮੈਂਟ ਦੇ ਇੰਟਰਮ ਸੁਪਰੀਡੈਂਡੈਂਟ ਮਿਸ਼ੇਲ ਵੁੱਡਫੋਰਕ ਉਹਨਾਂ ਨੇ ਅੱਜ ਨਿਊਜ਼ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਵੀ ਇਸ ਕਤਲੋਗਾਰ ਦਾ ਜਿਹੜਾ ਕਥਿਤ ਦੋਸ਼ੀ ਮੰਨ ਸਕਦੇ ਆ ਵੀ ਸਸਪੈਕਟ ਜਿਹੜਾ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ। 21 ਸਾਲਾ ਮਨਸੂਰ ਮਮੋਦਜ ਕਹਿੰਦੇ ਵੀ ਉਸ ਨੂੰ ਹੁਣ 2nd ਡਿਗਰੀ ਮਰਡਰ ਚਾਰਜਿਸ ਦੇ ਉੱਤੇ ਤੇ ਇਲੀਗਲ ਕੈਰਿੰਗ ਆਫ ਵੈਪਨ ਚਾਰਜਿਸ ਦੇ ਉੱਤੇ ਹਿਰਾਸਤ ਵਿੱਚ ਰੱਖਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਹੋਰ ਚਾਰਜਿਸ ਵੀ ਇਸ ਉੱਤੇ ਐਡ ਕੀਤੇ ਜਾ ਸਕਦੇ ਆ। ਨਿਊ ਆਰਲੀਨ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਜਿਹੜਾ ਪੀੜਤ ਆ ਉਸ ਸ਼ੂਟਿੰਗ ਦੇ ਵਿੱਚ ਹੀ ਜਿਹੜਾ ਉੱਥੇ ਹੀ ਮਾਰਿਆ ਗਿਆ ਸੀ। 15 ਤੋਂ 18 ਸਾਲ ਦੀ ਉਮਰ ਦੇ ਵਿੱਚ ਦੱਸਿਆ ਗਿਆ ਆ। ਇਸ ਗੋਲੀकांड ਦੇ ਵਿੱਚ ਇੱਕ 4 ਸਾਲਾਂ ਦੀ ਕੁੜੀ, 22 ਸਾਲਾਂ ਦੀ ਔਰਤ ਤੇ 24 ਸਾਲਾਂ ਦੀ ਔਰਤ ਤੇ 18 ਸਾਲਾਂ ਦਾ ਇੱਕ ਮੁੰਡਾ ਜਿਹੜਾ ਆ ਉਹ ਵੀ ਫੱਟੜ ਹੋਏ ਆ। ਸਟੈਨਿਸਲਸ ਕਾਉਂਟੀ ਦੇ ਵਿੱਚ ਅੱਜ ਇੱਕ ਜੋ ਟ੍ਰੇਨ ਆ ਉਹ ਡੀਰੇਲ ਹੋ ਗਈ, ਜਿਹਦੇ 4 ਡੱਬੇ ਪੂਰੀ ਤਰ੍ਹਾਂ ਉੜ ਗਏ। ਇਹ ਸਾਰਾ ਕੁਝ ਯੂਨੀਅਨ ਪੈਸੀਫਿਕ ਦੇ ਮੁਤਾਬਕ ਜੋ 4 ਟ੍ਰੇਨ ਦੀਆਂ ਕਾਰਸ ਬੋਗੀ ਸੀਗੀਆਂ ਡੀਰੇਲ ਹੋਈਆਂ 3:45 ਤੇ ਰਿਵਰ ਬੈਂਕ ਏਰੀਆ, ਜੋ ਕਿ ਇੰਟਰਸੈਕਸ਼ਨ ਆਫ ਕਲੌਜ਼ ਤੇ ਪੈਟਰਸਨ ਰੋਡ ਦੇ ਉੱਤੇ ਹੈਗਾ ਆ। 3 ਕਾਰਾਂ ਜੋ ਡੀਰੇਲ ਹੋਈਆਂ ਉਹ ਅਪਰਾਈਟ ਤੇ ਇੱਕ ਲੀਨ ਓਵਰ ਕਰਦੀ ਸੀ। ਇਹ ਸਾਰਾ ਜੋ ਹੈਗਾ ਟ੍ਰੈਫਿਕ ਇੱਥੇ ਬਹੁਤ ਹੁੰਦਾ ਹੈਗਾ। ਇਹ ਜਿਹੜੀ ਟ੍ਰੇਨ ਦੀ ਲਾਈਨ ਜਾਂਦੀ ਹੈਗੀ ਆ, ਪਰ ਲੱਕਲੀ ਕਹਿੰਦੇ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਸੀ ਲੱਗੀ ਤੇ ਹੈਜ਼ਮੈਟ ਕੋਈ ਨਹੀਂ ਰਿਲੀਜ਼ ਹੋਇਆ ਕੈਮੀਕਲ ਵਗੈਰਾ। ਸੋ ਇਹ ਕਿਵੇਂ ਐਕਸੀਡੈਂਟ ਹੋਇਆ ਇਹਦੀ ਇਨਵੈਸਟੀਗੇਸ਼ਨ ਹਜੇ ਵੀ ਜਾਰੀ ਆ। ਪਿਜ਼ਮੋ ਬੀਚ ਦੇ ਵਿੱਚ ਬੀਤੇ ਸ਼ਨੀਚਰਵਾਰ ਇੱਕ ਫ੍ਰੈਜ਼ਨੋ ਦਾ ਵਸਨੀਕ ਉਹ ਗੋਲੀ ਦਾ ਸ਼ਿਕਾਰ ਹੋਇਆ ਤੇ ਉਸ ਦੀ ਮੌਤ ਉੱਥੇ ਹੋ ਗਈ ਆ। ਪੁਲਿਸ ਨੇ ਜਿਹੜਾ ਉਹ ਦੱਸਿਆ ਪਿਜ਼ਮੋ ਬੀਚ ਪੁਲਿਸ ਡਿਪਾਰਟਮੈਂਟ ਨੂੰ, ਕਹਿੰਦੇ ਵੀ ਕਈ 911 ਕਾਲਸ ਆਈਆਂ ਇਸ ਸ਼ੂਟਿੰਗ ਦੇ ਜਿਹੜਾ ਉਹ ਕਰਕੇ ਪੀਅਰ ਜਿਹੜਾ ਪ੍ਰੋਮੇਨੇਡ ਏਰੀਆ ਸੀਗਾ ਉੱਥੇ ਪਿਜ਼ਮੋ ਬੀਚ ਤੇ ਡਾਊਨਟਾਊਨ ਦੇ ਇਲਾਕੇ ਦੇ ਵਿੱਚ, ਜਦ ਅਧਿਕਾਰੀ ਉੱਥੇ ਪਹੁੰਚੇ ਤਾਂ 40 ਸਾਲਾਂ ਦਾ ਇੱਕ ਬੰਦਾ ਜੋ ਕਿ ਫ੍ਰੈਜ਼ਨੋ ਤੋਂ ਸੀਗਾ ਉਸ ਨੂੰ ਕਈ ਗੋਲੀਆਂ ਲੱਗੀਆਂ ਸੀਗੀਆਂ। ਉੱਥੇ ਉਸਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਜਿੱਥੇ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ। ਇਨਵੈਸਟੀਗੇਟਰਸ ਦੱਸਦੇ ਨੇ ਵੀ 4 ਬੰਦਿਆਂ ਤੇ ਜਿਸ ਦੇ ਨਾਲ ਕਈ ਔਰਤਾਂ ਵੀ ਸੀ, ਉਹਨਾਂ ਨੇ ਇਸ ਵਿਕਟਮ ਨੂੰ, ਪੀੜਤ ਨੂੰ ਕਨਫਰੰਟ ਕੀਤਾ ਸੀਗਾ। ਕਹਿੰਦਾ ਵੀ ਪੋਸੀਬਲ ਗੈਂਗ ਅਫੀਲੀਏਸ਼ਨ ਦਾ ਮਾਮਲਾ ਜਿਹੜਾ ਹੋ ਸਕਦਾ ਆ। ਪਹਿਲਾਂ ਜਿਹੜੇ ਆ ਵਰਬਲ ਆਰਗੂਮੈਂਟ ਹੋਇਆ, ਇੱਕ ਦੂਜੇ ਦੇ ਉੱਤੇ ਰੌਲਾ ਰੱਪਾ ਜਿਹੜੇ ਉਹ ਪਾਉਂਦੇ ਰਹੇ ਤੇ ਇਵੈਂਚੁਅਲੀ ਜਿਹੜੀ ਹੈ ਧੱਕਾ ਮੁੱਕੀ ਹੋਈ ਤੇ ਫਿਰ ਗੋਲੀਆਂ ਜਿਹੜੀਆਂ ਉੱਥੇ ਚੱਲੀਆਂ, ਜਿਸ ਕਰਕੇ ਇਸ 40 ਸਾਲਾਂ ਦੇ ਫ੍ਰਿਜ਼ਨੋ ਵਸਨੀਕ ਦੀ ਮੌਤ ਹੋਈ ਦੱਸੀ ਜਾਂਦੀ ਆ। ਪੁਲਿਸ ਕਹਿੰਦੀ ਹੈ ਵੀ ਜੇ ਕਿਸੇ ਨੂੰ ਹੋਰ ਕੋਈ ਜਾਣਕਾਰੀ ਹੋਵੇ ਤੇ ਉਹ ਉਹਨਾਂ ਦੇ ਪੁਲਿਸ ਦੇ ਨਾਲ ਜਾਣਕਾਰੀ ਸਾਂਝੀ ਕਰੇ ਤਾਂ ਜੋ
ਗੋਲੀ ਮਾਰਨ ਵਾਲਿਆਂ ਨੂੰ ਜਿਹੜਾ ਫੜਿਆ ਜਾ ਸਕੇ। 2006 ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਫਸਟ ਜਿਹੜਾ ਸ਼ੂਟਿੰਗ ਰਿਲੇਟਿਡ ਹੋਮਿਸਾਈਡ ਪਿਜ਼ਮੋ ਬੀਚ ਦੇ ਵਿੱਚ ਹੋਇਆ ਆ। ਕੈਲੀਫੋਰਨੀਆ ਦਾ ਜੋ ਬਜਟ ਡੈਫਿਸਿਟ ਆ ਉਹ ਕਹਿੰਦੇ ਵੀ ਹੋਰ ਵੀ ਕਾਫੀ ਵੱਡਾ ਹੋ ਸਕਦਾ ਹੈ। ਇਹ ਨਵੀਆਂ ਪ੍ਰੈਡਿਕਸ਼ਨਸ ਆਈਆਂ ਹੈਗੀਆਂ। ਪਿਛਲੇ ਸਾਲ ਕੈਲੀਫੋਰਨੀਆ ਦਾ ਬਜਟ 97.5 ਬਿਲੀਅਨ ਡਾਲਰ ਸਰਪਲਸ ਦੇ ਵਿੱਚ ਸੀਗਾ, ਪਰ ਹੁਣ ਜੋ ਸਟੇਟ ਆ ਉਹ ਕਹਿੰਦੇ ਪਈ 100 ਬਿਲੀਅਨ ਡਾਲਰ ਦੇ ਲਾਗੇ ਨੈਗੇਟਿਵ 'ਚ ਹੋ ਸਕਦੀ ਹੈਗੀ ਆ। ਪਿਛਲੇ ਸਾਲਾਂ ਦੇ ਦੌਰਾਨ 307 ਬਿਲੀਅਨ ਡਾਲਰ ਸਟੇਟ ਨੇ ਬੜੀ ਜਿਹੜਾ ਲੈਵਿਸ਼ ਤਰੀਕੇ ਦੇ ਨਾਲ ਕਹਿੰਦੇ ਸਪੈਂਡ ਕੀਤਾ ਹੈਗਾ ਤੇ ਹੁਣ ਇੱਕਦਮ ਜੋ ਆ ਇਹ ਬਜਟ ਦੇ ਵਿੱਚ ਘਾਟਾ ਪੈ ਗਿਆ। ਕਾਰਨ